ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਕਾਫੀ ਸਮੇਂ ਤੋਂ ਸਰਕਾਰਾਂ ਦੀਆਂ ਕੋਝੀਆਂ ਨੀਤੀਆਂ ਚਾਲਾਂ ਭਾਵੇਂ ਉਹ ਮੁਗਲ ਸਮੇਂ ਵਿੱਚ ਹੋਈਆਂ ਜਾਂ ਅਜੋਕੇ ਯੁੱਗ ਵਿੱਚ ਹਮੇਸ਼ਾ ਲਿੱਥਰਦਾ ਆ ਰਿਹਾ ਹੈ। पर जो आजकल पंजाब नूं मार पै रही है वह केवल बेरोजगारी ही नहीं बल्कि पंजाब दे अखोटी लीडरां वालों पंजाब दी जवानी नूं नशिਆਂ विच धकेलण नाल पैदा हुई है। जिवें कि कल दी न्यूज़ विच असीं पंजाब दे साबका DGP शशिकांत जी नाल गलबात कीती तां उन्हां ने काफ़ी तत्थ ते सबूत होण दी गल कही। इन्हां नशिਆਂ ਨੂੰ ਪੰਜਾਬ ਵਿੱਚ ਫੈਲਾਉਣ ਵਾਲੇ ਲੀਡਰਾਂ ਸੰਬੰਧੀ ਉਹਨਾਂ ਨੇ ਇਹ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਪੰਜਾਬ ਜਾਂ ਭਾਰਤ ਤੋਂ ਆ ਰਹੇ ਲੀਡਰਾਂ ਦਾ ਸਨਮਾਨ ਨਾ ਕਰਨ। ਪੰਜਾਬ ਵਿੱਚ ਡਰੱਗ ਸੰਬੰਧੀ ਗੱਲਬਾਤ ਨੂੰ ਅਸੀਂ ਅੱਗੇ ਜਾਰੀ ਰੱਖਦੇ ਹਾਂ ਤੇ ਅੱਜ ਅਸੀਂ ਅਮਰੀਕਾ ਤੋਂ ਦੋ ਸਿੱਖ ਪੰਥ ਦੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਸਭ ਤੋਂ ਪਹਿਲਾਂ ਅੱਜ ਜੁੜ ਚੁੱਕੇ ਨੇ ਡਾਕਟਰ ਪ੍ਰਿਤਪਾਲ ਸਿੰਘ, कोआर्डिनेटर ऑफ अमेरिकन गुरुद्वारा प्रबंधक कमेटी। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जी वीर जी, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਅੱਜ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਰੱਗਸ ਦੇ ਨਾਲ ਜਵਾਨੀ ਰੁਲ ਰਹੀ ਹੈ ਉਸ ਬਾਰੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 5 ਅਗਸਤ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਡਰੱਗਸ ਦੇ ਖਿਲਾਫ ਸੈਮੀਨਾਰ ਹੋਇਆ ਜਿਸ ਨੂੰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਾਂਸਰ ਕੀਤਾ। इस सैमीनार विच साबका DGP शशिकांत जी ने भी शमूलीयत की। सानू इस सैमीनार बारे दसो ते ये भी दसो कि पंजाब दी जवानी किहड़े चैलेंजेस फेस कर रही है। देखो, सब तो पहला तो मैं तुहाडे अदारे दा तहे दिलों धन्नवादी हां कि जे सानू संगतां दे नाल रूबरू करा रहे ने जी। ते जिहड़ा तुहाडा सवाल है ये बहुत ज़्यादा सीरीयस सवाल है। हाँ जी। पहला जदों किसी किस्म दा जदों सिखां ते हमला हुंदा सी ते ਜਿਹਨੂੰ ਸਰੀਰਕ ਹਮਲਾ ਕਹਿ ਲਈਏ ਜਾਂ ਫਰੰਟਲ ਬਲੋਕ ਕਹਿ ਲਈਏ ਉਹ ਹੀ ਹੁੰਦਾ ਸੀ। ਪਰ ਹੁਣ ਅੱਜ ਕੱਲ ਕਈ ਤਰ੍ਹਾਂ ਦੇ ਨਾਲ ਹੀ ਜਿਹੜੀ ਸਿੱਖ ਜਵਾਨੀ ਆ, ਸਿੱਖ ਸ਼ਖਸੀਅਤ ਆ, ਸਿੱਖਾਂ ਦਾ ਓਵਰਆਲ ਜਿਹੜਾ ਮਤਲਬ ਕਰੈਕਟਰ ਆ ਉਹਨੂੰ ਅਸੈਸੀਨੇਟ ਕੀਤਾ ਜਾ ਰਿਹਾ। ਤੇ ਇਸੇ ਕੜੀ ਦੇ ਵਿੱਚ ਜਿਹੜੀ ਨਸ਼ਿਆਂ ਦੇ ਪ੍ਰਤੀ ਜਿਹੜੀ ਇੱਕ ਨਸ਼ੇ ਲੈ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੰਡਣਾ ਤੇ ਉਹਦੇ ਮਗਰ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਆ ਉਹ ਪਤਾ ਅਖਬਾਰਾਂ ਤੋਂ ਪਤਾ ਲੱਗ ਰਿਹਾ ਵੀ ਉਹ ਇਕੱਲੀ ਕਿਸੇ ਇੱਕ ਪਾਰਟੀ ਦੀ ਨਹੀਂ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਆਲਮੋਸਟ ਸਾਰਿਆਂ ਦੇ ਨਾਲ ਹੀ ਸਾਰੀਆਂ ਪਾਰਟੀਆਂ ਦੇ ਸੰਬੰਧਿਤ ਲੋਕ ਜਿਹੜੇ ਉਸ ਜਿਹੜਾ ਕਾਰੋਬਾਰ ਆ ਉਹਦੇ ਵਿੱਚ ਸ਼ਾਮਲ ਨੇ। ਔਰ ਇਹਦੀ ਸਭ ਤੋਂ ਵੱਡੀ ਮਿਸਾਲ ਸਾਬਕਾ DGP ਜਿਹੜੇ ਕਿ ਇੰਟੈਲੀਜੈਂਸ ਦੇ ਵੀ ਬੜੇ ਸੀਨੀਅਰ ਅਫਸਰ ਆਏ ਨੇ, ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਇਹਦੇ ਵਿੱਚ ਐਟ ਲੀਸਟ 10 ਜਿਹੜੇ ਹਾਜ਼ਰ ਪੋਲੀਟੀਸ਼ੀਅਨ ਆ ਇਸ ਵੇਲੇ ਉਹ ਇਹਦੇ ਵਿੱਚ ਮਤਲਬ ਇਨਵੋਲਵਡ ਹੈਗੇ ਆ। ਔਰ ਜਿਹੜੀ ਸਭ ਤੋਂ ਸੀਰੀਅਸ ਗੱਲ ਆ ਉਹ ਇਹ ਹੈਗੀ ਕਿ ਉੱਥੋਂ ਦੀਆਂ ਅਦਾਲਤਾਂ ਨੇ, ਉੱਥੋਂ ਦੀ ਪੋਲੀਟੀਕਲ ਲੀਡਰਸ਼ਿਪ ਨੇ ਤੇ ਪਲੱਸ ਸਾਡੀ ਧਾਰਮਿਕ ਲੀਡਰਸ਼ਿਪ ਨੇ। ਇਸ ਗੱਲ ਦਾ ਕੋਈ ਨੋਟਿਸ ਨਹੀਂ ਲਿਆ। ਇਹ ਇੱਕ ਬੜਾ ਸੀਰੀਅਸ ਬਿਆਨ ਸੀ। ਉਹਨਾਂ ਨੇ ਆਪਣੇ ਇਸ ਬਿਆਨ ਵਿੱਚ ਇਹ ਵੀ ਕਿਹਾ ਸੀ, ਉਹਨਾਂ ਨੂੰ ਆਸ ਸੀ ਕਿ ਸ਼ਾਇਦ ਹਾਈ ਕੋਰਟ ਇਸ ਗੱਲ ਦਾ ਸੁਓ ਮੋਟੋ ਨੋਟਿਸ ਲੈ ਲੇਗੀ, ਪਰ ਕਿਸੇ ਨੇ ਇਸ ਗੱਲ ਦਾ ਨੋਟਿਸ ਨਹੀਂ ਲਿਆ। ਹੁਣ ਇੱਕ ਚੰਗੀ ਗੱਲ ਇਹ ਹੋਈ ਆ ਕਿ ਅਦਾਲਤ ਦੇ ਵਿੱਚ ਹੋਰ ਵੀ 4-5 ਲੋਕਾਂ ਨੇ ਇਹਦੇ ਮੁਤਲਕ ਪਟੀਸ਼ਨਾਂ ਪਾਈਆਂ ਹੋਈਆਂ ਸੀ ਤੇ ਹੁਣ ਅਦਾਲਤ ਨੇ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਉਹਨਾਂ ਨੇ ਸ਼ਸ਼ੀਕਾਂਤ ਨੂੰ MES ਕਿਊਰੀ ਜਿਹਨੂੰ ਕਿ ਆਪਣਾ ਕੋਰਟ ਦਾ ਦੋਸਤ ਕਹਿੰਦੇ ਆ ਉਹ ਨਿਯੁਕਤ ਕੀਤਾ ਹੈਗਾ। ਦੇਖੋ ਅੱਗੇ ਚੱਲ ਕੇ ਉਹਦੇ ਵਿੱਚ ਕੀ ਹੁੰਦਾ ਹੈਗਾ। ਤੇ ਅਸੀਂ ਜਿੱਥੇ ਅਸੀਂ ਵਿਦੇਸ਼ਾਂ ਵਿੱਚ ਬੈਠੇ ਅਸੀਂ ਆਪਣੇ ਇੱਥੋਂ ਦੇ ਜਿਹੜੇ ਕਾਰੋਬਾਰ ਆ ਸਿਆਸੀ ਤੌਰ ਤੇ ਸਮਾਜੀ ਤੌਰ ਤੇ ਇਹਨਾਂ ਵਿੱਚ ਜੁੜੇ ਰਹਿੰਦੇ ਆ। ਸਾਡੀ ਜਿਹੜੀ ਸਭ ਤੋਂ ਵੱਡੀ ਵਸੋਂ ਆ ਪੰਜਾਬ ਦੇ ਵਿੱਚ ਅਸੀਂ ਉਹਦੇ ਪ੍ਰਤੀ ਵੀ ਜਾਗਰੂਕ ਆ ਤੇ ਇਸੇ ਸੰਬੰਧ ਦੇ ਵਿੱਚ ਹੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਫੰਡਿੰਗ ਕਰਕੇ ਅੰਮ੍ਰਿਤਸਰ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਸੀ ਜਿਹਦੇ ਵਿੱਚ ਸ਼ਸ਼ੀਕਾਂਤ ਸਮੇਤ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ SGPC ਦੇ ਮੈਂਬਰ ਬੀਬੀ ਕਿਰਨਜੋਤ ਕੌਰ, ਸਾਬਕਾ ਜਥੇਦਾਰ ਦਮਦਮਾ ਸਾਹਿਬ ਤਖਤ ਦੇ ਜਥੇਦਾਰ ਉਹ ਸ਼ਾਮਲ ਹੋਏ ਸੀ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਜਿਹੜੇ ਸੀ ਉਹਦੇ ਵਿੱਚ ਸ਼ਾਮਲ ਹੋਏ। ਤੇ ਸਾਡੇ ਇੱਥੋਂ ਸਪੈਸ਼ਲ ਤੌਰ ਤੇ ਗਏ ਸਾਡੀ AGPC ਦੇ ਇੱਕ ਸੀਨੀਅਰ ਮੈਂਬਰ ਸਰਦਾਰ ਸੰਪੂਰਨ ਸਿੰਘ ਚੀਮਾ ਜੋ ਅੱਜ ਕੱਲ੍ਹ ਹਿੰਦੁਸਤਾਨ ਗਏ ਹੋਏ, ਉਹਨਾਂ ਨੇ ਇਸ ਫੰਕਸ਼ਨ ਨੂੰ ਪ੍ਰਜ਼ਾਈਡ ਕੀਤਾ। ਤੇ ਇਹਦੇ ਵਿੱਚ ਜਿਹੜੀ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਆ ਉਹਨਾਂ ਨੇ ਵਾਰ-ਵਾਰ ਫਿਰ ਦੁਹਰਾ ਕੇ DGP ਸ਼ਸ਼ੀਕਾਂਤ ਨੇ ਕਿਹਾ ਕਿ ਮੇਰੇ ਕੋਲ ਬੜੇ ਪੁਖਤਾ ਸਬੂਤ ਹੈ, ਜਦੋਂ ਵੀ ਮਤਲਬ ਹਾਈ ਕੋਰਟ ਨੇ ਜਾਂ ਕਿਸੇ ਵੀ ਸੀਨੀਅਰ ਅਦਾਰੇ ਨੇ ਮੇਰੇ ਕੋਲ ਮੰਗ ਕੀਤੀ ਮੈਂ ਉਹ ਪਬਲਿਕ ਦੇ ਸਾਹਮਣੇ ਰੱਖਾਂਗਾ। ਜੀ
ਤੇ ਵੀਰ ਜੀ ਇਹ ਤਾਂ ਇੱਕ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ, ਤੇ ਦੂਸਰਾ ਧੱਕਾ ਹੋ ਰਿਹਾ ਕਿ ਗੁਜਰਾਤ ਦੇ ਵਿੱਚ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਕੋਈ ਜਿਹੜੀ ਮੋਦੀ ਨੇ ਦੀ ਘਟਨਾ ਆ, ਇਹ ਕੋਈ ਇੱਕਾ ਦੁੱਕਾ ਘਟਨਾ ਹੀ ਹੈਗਾ। ਇਹ ਜਿਹੜੀ ਜਿਹਨੂੰ ਆਪਾਂ ਟੋਟਲ ਜੈਨੋਸਾਈਡ ਕਹਿ ਲਈਏ ਨਾ, ਉਹ ਇਕੱਲਾ ਜਿਸਮਾਨੀ ਤੌਰ ਤੇ ਖਤਮ ਕਰਨ ਦਾ ਨਹੀਂ ਹੁੰਦਾ, ਉਹ ਕਈਆਂ ਰੂਪਾਂ ਵਿੱਚ ਹੀ ਹੁੰਦਾ। ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹਨਾਂ ਤੇ ਹਮਲੇ ਹੋ ਰਹੇ ਆ, ਇਕੱਲੇ ਸਰੀਰਕ ਹਮਲੇ ਨਹੀਂ, ਉਹਨਾਂ ਤੇ ਜਿਹੜੇ ਵਿਦਿਅਕ ਹਮਲੇ ਵੀ ਹੋ ਰਹੇ। ਦੂਸਰਾ, ਸਿੱਖਾਂ ਦੇ ਉੱਪਰ ਜਿਹੜੇ ਧਾਰਮਿਕ ਹਮਲਿਆਂ ਦੇ ਨਾਲ ਨਾਲ ਉਹਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਇਕੱਲਾ ਮੋਦੀ ਸਰਕਾਰ ਹੀ ਨਹੀਂ, ਤੁਸੀਂ ਕਿਤੇ ਵੀ ਦੇਖ ਲਓ, ਕਦੀ ਬੰਬੇ ਦੇ ਵਿੱਚ, ਕਦੀ ਗੁਜਰਾਤ ਦੇ ਵਿੱਚ, ਕਦੀ ਹਿਮਾਚਲ ਦੇ ਵਿੱਚ, ਕਦੀ JNK ਦੇ ਵਿੱਚ, ਜਿੱਥੇ ਜਿੱਥੇ ਵੀ ਸਿੱਖ ਵਸੋਂ ਹੈਗੀ ਆ, ਥੋੜ੍ਹਾ ਬਹੁਤਾ ਜਦੋਂ ਸਾਡੇ ਲੋਕ ਮਿਹਨਤ ਮਸ਼ੱਕਤ ਕਰਕੇ ਤਰੱਕੀ ਦੇ ਰਾਹ ਤੇ ਤੁਰਦੇ ਆ, ਉਦੋਂ ਹੀ ਕੋਈ ਨਾ ਕੋਈ ਇਹਨਾਂ ਨੂੰ ਜਿਹੜਾ ਇਸੇ ਪ੍ਰੋਬਲਮ 'ਚ ਪਾਤਾ ਜਾਂਦਾ। ਇਹ ਇੱਕ ਸਰਕਾਰ ਦੀ ਜਾਂ ਜਿਹੜੀਆਂ ਉੱਥੋਂ ਦੇ ਸਰਕਾਰ ਚਲਾ ਰਹੀਆਂ ਜਿਹੜੀਆਂ ਪਾਰਟੀਆਂ ਹੈਗੀਆਂ, ਉਹਨਾਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਐਸਟੈਬਲਿਸ਼ਮੈਂਟ ਦਾ ਇੱਕ ਤਰੀਕਾ ਹੈ ਕਿ ਸਿੱਖ ਕਿਤੇ ਟਿਕ ਕੇ ਨਾ ਬੈਠ ਸਕਣ, ਤਾਂ ਕਿ ਉਹ ਤਰੱਕੀ ਦੀਆਂ ਮੰਜ਼ਿਲਾਂ ਨਾ ਛੋਹ ਸਕਣ। ਇਹ ਕੋਈ ਨਵੀਂ ਘਟਨਾ ਨਹੀਂ ਹੈਗੀ। ਸੋ ਅਸੀਂ ਇਸ ਗੱਲ ਦਾ ਪ੍ਰੋਟੈਸਟ ਵੀ ਕਰਦੇ ਹਾਂ, ਤੇ ਇਸ ਗੱਲ ਦੀ ਜ਼ੋਰਦਾਰ ਆਵਾਜ਼ ਹਰ ਫੋਰਮ ਤੇ ਅਸੀਂ ਉਠਾਉਣ ਦਾ ਯਤਨ ਕਰਾਂਗੇ ਕਿ ਸਾਡੇ ਭਾਈਚਾਰੇ ਨੂੰ ਉਜਾੜਿਆ ਨਾ ਜਾਵੇ ਔਰ ਇਹਨਾਂ ਨੂੰ ਬੈਠ ਕੇ ਤਰੱਕੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜੀ ਬਿਲਕੁਲ। ਤੇ ਵੀਰ ਜੀ ਕਾਫੀ ਕੇਸਿਸ ਸਾਹਮਣੇ, ਜਿਸ ਤਰ੍ਹਾਂ ਜੂਨ 84 ਦਾ ਕੇਸ ਸਾਹਮਣੇ ਆਇਆ, ਜਿਸ ਤਰ੍ਹਾਂ ਸਾਡੀ ਨਸਲਕੁਸ਼ੀ ਹੋਈ ਨਵੰਬਰ 84 ਦੇ ਵਿੱਚ, ਤੇ 29 ਸਾਲ ਹੋ ਗਏ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ, ਤੇ ਹੁਣ ਵੀ ਸਾਡੀ ਨਸਲਕੁਸ਼ੀ ਹੋ ਰਹੀ। ਜਿਸ ਤਰ੍ਹਾਂ ਨਸ਼ਾ ਇੰਨਾ ਫੈਲਾ ਰਹੇ ਪੰਜਾਬ ਦੇ 'ਚ, ਉਹ ਵੀ ਇੱਕ ਤਰ੍ਹਾਂ ਦੀ ਨਸਲਕੁਸ਼ੀ ਹੈ। ਤੇ ਜਿਹੜਾ ਹੁਣ ਇੱਕ ਹੋਰ ਕੇਸ ਸਾਹਮਣੇ ਆਇਆ ਕਿ ਪੰਜਾਬ ਦੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦਾ ਕੇਡਰ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਕਸ਼ਾਫ ਕੀਤਾ ਗਿਆ, ਤੇ ਉਸ ਦੇ ਨਾਲ ਕਾਫੀ ਹੋਰ ਵੀ ਆਫਿਸਰ ਸਾਹਮਣੇ ਆਏ ਜਿਨ੍ਹਾਂ ਨੇ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ ਉਸ ਸਮੇਂ ਦੇ ਵਿੱਚ। ਪਰ ਜਿਹੜੀ ਭਾਰਤ ਦੀ ਮੀਡੀਆ ਵਾ ਉਹ ਇਸ ਗੱਲ ਨੂੰ ਬਿਲਕੁਲ ਹੀ ਗਾਇਬ ਕਰ ਰਹੀ ਹੈ, ਤੇ ਭਾਰਤ ਦੀ ਜਿਹੜੀ ਸਰਕਾਰ ਆ, ਅਦਾਲਤ ਆ, ਉਹ ਵੀ ਇਸ ਗੱਲ ਤੇ ਨੋਟਿਸ ਨਹੀਂ ਲੈ ਰਹੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਦੇਖੋ ਬੀਬਾ ਜੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਨਾ, ਜਿਹੜੀ ਟੋਟਲ ਵਾਰਫੇਅਰ ਅਗੇਂਸਟ ਦਾ ਸਿੱਖ, ਉਹ ਚਾਹੇ ਸਾਡੇ ਧਾਰਮਿਕ ਤੌਰ ਤੇ ਹੋਵੇ, ਸਿਆਸੀ ਤੌਰ ਤੇ ਹੋ ਜਾਵੇ, ਸਮਾਜਿਕ ਤੌਰ ਤੇ ਹੋ ਜਾਵੇ, ਆਰਥਿਕ ਤੌਰ ਤੇ ਹੋ ਜਾਵੇ, ਇਹ ਵੀ ਜਿਹੜੀ ਘਟਨਾ ਆ, ਜਿਹੜੇ ਉਸ ਪੁਲਿਸ ਅਫਸਰ ਨੇ ਆ ਕੇ ਦੱਸੀ ਆ, ਇਹ ਵੀ ਉਸੇ ਕੜੀ ਦਾ ਹਿੱਸਾ। ਦੇਖੋ ਨਾ, ਮਤਲਬ ਸਾਨੂੰ ਉਸ ਬੱਚੀ ਨਾਲ ਵੀ ਹਮਦਰਦੀ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਕੁਕਰਮ ਹੋਇਆ, ਔਰ ਉਹਦਾ ਸੋ ਮੋਟਿਵ ਨੋਟਿਸ ਲਿਆ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ। ਹਜ਼ਾਰਾਂ ਹੀ ਸੈਂਕੜੇ ਨੌਜਵਾਨ ਬੱਚੀਆਂ ਜਿਹੜੀਆਂ 1984 ਦੇ ਸਮੇਂ ਦੇ ਦੌਰਾਨ ਜਿਨ੍ਹਾਂ ਨੂੰ ਮਤਲਬ ਬੇਪਤ ਕੀਤਾ ਗਿਆ, ਉਹਨਾਂ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਸਾਨੂੰ ਹਮਦਰਦੀ ਉਸ ਬੱਚੀ ਦੇ ਨਾਲ ਵੀ, ਉਹਦਾ ਜ਼ਰੂਰ ਇਹ ਨੋਟਿਸ ਲੈਣਾ ਚਾਹੀਦਾ ਸੀ। ਸੇਮ ਹੀ ਇਸ਼ੂ ਉੱਥੇ ਹੈਗਾ। ਜਦੋਂ ਹਾਈ ਕੋਰਟ ਦੇ ਵਿੱਚ ਉੱਥੋਂ ਦੇ ਇੱਕ ਸੀਨੀਅਰ ਵਕੀਲ ਨੇ ਇਸ ਦੇ ਖਿਲਾਫ ਰਿਟ ਪਾਈ, ਤੇ ਉਹਦੀ ਰਿਟ ਇਹ ਕਹਿ ਕੇ ਖਾਰਜ ਕਰਤੀ ਵੀ ਤੁਸੀਂ ਜਿਹੜਾ ਡਿਊ ਪ੍ਰੋਸੈਸ ਆ ਉਹ ਫੋਲੋ ਨਹੀਂ ਕੀਤਾ। ਤੇ ਹੁਣ ਅਸੀਂ ਉੱਥੋਂ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੀਆਂ ਹਿਊਮਨ ਰਾਈਟਸ ਸੰਸਥਾਵਾਂ ਹੈਗੀਆਂ, ਉਹਨਾਂ ਦੇ ਨਾਲ ਮਿਲ ਕੇ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਉੱਥੋਂ ਦਾ ਜਿਹੜੀਆਂ ਫੀਸਾਂ ਨੇ ਜਾਂ ਜਿਹੜਾ ਖਰਚਾ ਆ, ਉਹ ਇੰਨਾ ਜ਼ਿਆਦਾ ਹੈ ਕਿ ਇੱਕ ਜਿਹੜੇ ਕੋਈ ਵੀ ਵਕੀਲ ਆ, ਇੱਕ ਪੇਸ਼ੀ ਦਾ 10 ਲੱਖ ਤੋਂ 20 ਲੱਖ ਰੁਪਈਆ ਉਹ ਲੈਂਦੇ ਆ। ਫਿਰ ਪਤਾ ਨਹੀਂ ਹੁੰਦਾ ਵੀ ਸੁਪਰੀਮ ਕੋਰਟ 'ਚ ਜਾ ਕੇ ਉਹ ਐਡਮਿਟ ਹੋਣੀ ਆ ਕਿ ਨਹੀਂ ਹੋਣੀ। ਪਰ ਅਸੀਂ ਫਿਰ ਵੀ ਜਿੰਨੀ ਸਾਡੇ 'ਚ ਤਾਣ ਆ, ਅਸੀਂ ਰਲ ਮਿਲ ਕੇ ਇਹ ਜਿਹੜੀ ਹੈਗੀ ਆ ਇਸ ਇਸ਼ੂ ਦੇ ਉੱਪਰ ਅਸੀਂ ਫਿਰ ਵੀ ਸੁਪਰੀਮ ਕੋਰਟ 'ਚ ਵੀ ਜਾਣ ਦੀ ਤਿਆਰੀ ਕਰ ਰਹੇ ਹਾਂ। ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰ ਧਿਆਨ 'ਚ ਰਵੇ ਕਿ ਇਹ ਕੋਈ ਆਈਸੋਲੇਟਡ ਘਟਨਾ ਨਹੀਂ ਹੈਗੀ। ਇਹ ਇੱਕ ਮਤਲਬ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਉੱਥੋਂ ਦੀ ਐਸਟੈਬਲਿਸ਼ਮੈਂਟ ਵੱਲੋਂ, ਉੱਥੋਂ ਦੀਆਂ ਸਰਕਾਰੀ ਏਜੰਸੀਆਂ ਕਹਿ ਲਓ ਜਾਂ ਸਰਕਾਰ ਵੱਲੋਂ, ਇਹ ਇੱਕ ਸਿੱਖਾਂ ਤੇ ਨਸਲ ਘਾਤ ਦਾ, ਨਸਲਕੁਸ਼ੀ ਦਾ ਬੜਾ ਵੱਡਾ ਹਮਲਾ ਹੈ। ਜੀ ਬਿਲਕੁਲ, ਇਹ ਤਾਂ ਵੀਰ ਜੀ ਬਹੁਤ ਕਲੀਅਰ ਹੈ। ਤੇ ਵੀਰ ਜੀ ਹੁਣ ਤੁਸੀਂ ਦੱਸੋ ਕਿ ਜਿਹੜੇ ਓਕ ਕ੍ਰੀਕ ਵਿਸਕਾਂਸਨ ਦੇ ਗੁਰਦੁਆਰੇ ਵਿੱਚ ਮਾਰੇ ਗਏ 6 ਸਿੱਖਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਓਕ ਕ੍ਰੀਕ ਗੁਰਦੁਆਰੇ ਵਿੱਚ ਹੁੰਦਾ ਹੈ, ਜਿਸ ਨੂੰ ਅੱਜ ਪਿਛਲੇ ਦਿਨਾਂ ਵਿੱਚ 1 ਸਾਲ ਹੋ ਗਿਆ ਸੀਗਾ। ਇਸ ਸਮਾਗਮ ਵਿੱਚ ਵਿਸਕਾਂਸਨ ਦੇ ਗਵਰਨਰ ਵੀ ਸ਼ਾਮਿਲ ਹੁੰਦੇ ਹਨ। ਪਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਸਮਾਗਮ ਵਿੱਚ ਕੀ ਕਾਰਗੁਜ਼ਾਰੀ ਹੈ, ਇਸ ਬਾਰੇ ਸਾਰੇ ਸਿੱਖ ਸੰਗਤਾਂ ਨੂੰ ਦੱਸੋ। ਦੇਖੋ, ਅਸੀਂ ਉੱਥੇ ਤਾਂ ਹਾਜ਼ਰੀ ਨਹੀਂ ਭਰ ਸਕੇ, ਪਰ ਸਾਡੀਆਂ ਜਿਹੜੀਆਂ ਹਮਦਰਦੀਆਂ ਉਹਨਾਂ ਸਾਡੇ ਵੀਰਾਂ ਦੇ ਨਾਲ ਹੈ ਜਿਨ੍ਹਾਂ ਨੇ ਉਸ ਜਗ੍ਹਾ ਤੇ ਸ਼ਹੀਦੀ ਪ੍ਰਾਪਤ ਕੀਤੀ। ਅਸੀਂ ਸਾਰੇ ਜਿੱਥੇ ਆਪਣੇ ਸਾਡੇ ਮੈਂਬਰ ਨੇ, ਸਾਡੇ ਗੁਰਦੁਆਰੇ ਨੇ, ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਸ ਦਿਨ ਤੇ
ਸਮੂਹ ਗੁਰਦੁਆਰਿਆਂ 'ਚ, ਜਿਸ ਤਰ੍ਹਾਂ ਅਸੀਂ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਗਦਰੀ ਬਾਬਿਆਂ ਦੀ ਯਾਦ ਵਿੱਚ ਸ਼ਹੀਦ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਅਸੀਂ ਉਸ ਥਾਂ ਤੇ ਉਦੋਂ ਆਪ ਹਾਜ਼ਰ ਸੀ। ਔਰ ਕੱਲ ਸੋਮਵਾਰ ਵਾਲੇ ਦਿਨ ਫਰੀਮੌਂਟ ਗੁਰਦੁਆਰਾ ਸਾਹਿਬ ਵਿਖੇ ਤੇ ਬਾਕੀ ਹੋਰ ਗੁਰਦੁਆਰਿਆਂ 'ਚ ਅਸੀਂ ਉਸ ਦਿਨ ਤੇ ਉਹਨਾਂ ਜਿਹੜੇ ਸਾਡੇ ਗੁਰਸਿੱਖ ਉਸ ਦਿਨ ਸ਼ਹੀਦ ਹੋਏ ਆ ਉਹਨਾਂ ਦੇ ਵਾਸਤੇ ਅਸੀਂ ਉਸ ਦਿਨ ਅਰਦਾਸ ਕੀਤੀ ਆ। ਔਰ ਅਰਦਾਸ ਕਰਨ ਦੇ ਨਾਲ ਨਾਲ ਇਹ ਅਸੀਂ ਉਸ ਦਿਨ ਨੂੰ ਯਾਦ ਵੀ ਕਰਦੇ ਹਾਂ ਅਤੇ ਨਾਲ ਦੀ ਨਾਲ ਇੱਥੋਂ ਦੀ ਸਰਕਾਰ ਦਾ, ਇੱਥੋਂ ਦੀਆਂ ਸਰਕਾਰੀ ਏਜੰਸੀਆਂ ਦਾ ਅਸੀਂ ਫਿਰ ਤੋਂ ਧੰਨਵਾਦ ਵੀ ਕਰਦੇ ਹਾਂ ਕਿ ਉਹ 6 ਸਿੱਖ ਜੋ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਵਿੱਚੋਂ 4 ਇੰਡੀਅਨ ਸਿਟੀਜ਼ਨ ਸੀ, 2 ਅਮਰੀਕੀ ਸ਼ਹਿਰੀ ਸੀ। ਔਰ ਉਹਨਾਂ 6 ਦੇ ਬਦਲੇ, ਖਾਸ ਕਰਕੇ ਆਪਣੇ 2 ਸ਼ਹਿਰੀਆਂ ਦੇ ਬਦਲੇ, ਉਹਨਾਂ ਨੇ ਕਿਤਨੇ ਦਿਨ ਜਿਹੜੇ ਹਾਫ ਮਾਸਟ, ਜਿਹੜਾ ਮਤਲਬ ਹੁੰਦਾ ਇੱਕ ਤਾਂ ਹਾਫ ਸਟਾਫ ਹੁੰਦਾ, ਇੱਕ ਹਾਫ ਮਾਸਟ ਹੁੰਦਾ, ਵੀ ਜਿੱਥੇ ਜਿੱਥੇ ਵੀ ਕਿਤੇ ਸਰਕਾਰੀ ਝੰਡਾ ਲੱਗਾ ਹੋਇਆ ਸੀਗਾ ਅਮਰੀਕਾ ਦਾ, ਉਸ ਦਿਨ ਉਹ ਜਿਹੜੇ ਝੰਡੇ ਆ ਚੁੱਕੇ ਰਹੇ। ਇਹ ਬਹੁਤ ਵੱਡੀ ਇੱਕ ਕਿਸਮ ਦੀ ਉਹਨਾਂ ਨੂੰ, ਉਹਨਾਂ ਦੀ ਸ਼ਹੀਦੀ ਨੂੰ ਇੱਕ ਸਲੂਟ ਸੀਗਾ। ਤੇ ਐਟ ਦਾ ਸੇਮ ਟਾਈਮ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਕੋਈ ਵਕੀਲ ਨਹੀਂ, ਉਹਨਾਂ ਵਾਸਤੇ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਸਾਡੇ ਸਾਹਮਣੇ ਹੈ ਸਾਰੀ ਗੱਲ। ਤੇ ਅਸੀਂ ਜਿੱਥੇ ਆਪਣੇ ਉਹਨਾਂ 6 ਸ਼ਹੀਦਾਂ ਨੂੰ ਉਸ ਦਿਨ ਯਾਦ ਕੀਤਾ, ਨਾਲ ਦੀ ਨਾਲ ਅਸੀਂ ਅਮਰੀਕਨ ਸਰਕਾਰ ਦੇ ਵੀ ਤਹਿ ਦਿਲੋਂ, ਓਬਾਮਾ ਐਡਮਿਨਿਸਟ੍ਰੇਸ਼ਨ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਸੁਰੱਖਿਆ ਦਾ ਭਰੋਸਾ ਦਵਾਇਆ। ਔਰ ਉਸੇ ਸੰਬੰਧ ਵਿੱਚ ਹੀ ਚੱਲਦੇ ਹਾਂ ਜਿਹੜੀ ਇੱਥੋਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਹੇਟ ਕ੍ਰਾਈਮ ਨੂੰ ਟਰੈਕ ਕਰ ਰਹੀਆਂ, FBI ਵੱਲੋਂ ਹੇਟ ਕ੍ਰਾਈਮ ਨੂੰ ਟਰੈਕ ਕਰਨ ਵਾਸਤੇ ਸਿੱਖਾਂ ਵਾਸਤੇ ਇੱਕ ਵੱਖਰਾ ਖਾਤਾ ਖੋਲ੍ਹਿਆ ਗਿਆ। ਇਹਦੇ ਵਿੱਚ ਮੈਂ ਵਧਾਈ ਦੇਣੀ ਚਾਹੁੰਦਾ ਸਾਡੇ ਜਿਹੜੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਕੋ ਚੇਅਰ ਨੇ ਜੂਡੀ ਚੂ ਔਰ ਡੇਵਿਡ ਵੈਲਾਡਾਓ। ਉਹ ਸਿੱਖਾਂ ਦੀ ਸੁਰੱਖਿਅਤਾ ਨੂੰ ਲੈ ਕੇ ਜਾਂ ਸਿੱਖਾਂ ਦੇ ਹੋਰ ਮਸਲੇ ਨੂੰ ਲੈ ਕੇ ਇਸ ਇਸ਼ੂ ਵਿੱਚ ਕਾਫੀ ਕੰਮ ਕਰ ਰਹੇ ਨੇ। ਜੀ ਬਿਲਕੁਲ। ਤੇ ਵੀਰ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਅਸੀਂ ਤੁਹਾਡੇ ਕੋਲ ਅੱਜ ਤਾਂ ਅਸੀਂ ਇੱਥੇ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਆਪਣੇ ਸਾਰੇ ਸਿੱਖ ਮਸਲਿਆਂ ਦੇ ਉੱਪਰ ਵਿਚਾਰ ਸਾਂਝੇ ਕਰੇ। ਅਗਲੇ ਟਾਈਮ ਤੱਕ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਇੱਥੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।